ਬਿਸਮਿल्लाहिर्रहमानिर्रहीम ਤੇ अस्सलाम वालेकुम। 27 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 90। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬੱਚਿਆਂ ਦੀ ਐਜੂਕੇਸ਼ਨ ਦੇ ਬਾਰੇ ਰੱਖਣੀ ਹੈ। ਇਹ ਤਾਂ ਤੁਹਾਨੂੰ ਹੁਣ ਤੱਕ ਪਤਾ ਲੱਗ ਹੀ ਗਿਆ ਖੈਰ ਕਿ ਅਫਗਾਨਿਸਤਾਨ ਔਰ ਪਾਕਿਸਤਾਨ ਦੀ ਬਾਕਾਇਦਾ ਜੰਗ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ 21 ਤਾਰੀਖ ਨੂੰ ਪਾਕਿਸਤਾਨ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਉੱਤੇ ਬੰਬਾਰੀ ਕੀਤੀ ਜੰਗੀ ਜਹਾਜ਼ਾਂ ਦੇ ਨਾਲ, ਔਰ ਵਜ੍ਹਾ ਇਹ ਦੱਸੀ ਕਿ ਅਫਗਾਨਿਸਤਾਨ ਦੇ ਵਿੱਚੋਂ ਦਹਿਸ਼ਤਗਰਦ ਬਾਰ-ਬਾਰ ਇੰਡੀਆ ਦੀ ਹਮਾਇਤ ਦੀ ਵਜ੍ਹਾ ਤੋਂ ਪਾਕਿਸਤਾਨ ਆਉਂਦੇ ਨੇ। ਪਿੱਛੋਂ ਇੰਡੀਆ ਹਮਾਇਤ ਕਰਦਾ ਹੈ, ਉਹਨਾਂ ਨੂੰ ਅਸਲਾ ਦਿੰਦਾ ਹੈ, ਟ੍ਰੇਨਿੰਗ ਦਿੰਦਾ ਹੈ, ਔਰ ਉੱਥੋਂ ਦਹਿਸ਼ਤਗਰਦ ਆ ਕੇ ਪਾਕਿਸਤਾਨ ਦਹਿਸ਼ਤਗਰਦੀ ਕਰਦੇ ਨੇ ਤੇ ਉਹਨਾਂ ਦੇ ਟਿਕਾਣਿਆਂ ਤੇ 21 ਤਾਰੀਖ ਨੂੰ ਪਾਕਿਸਤਾਨ ਨੇ ਬੰਬਾਰੀ ਕੀਤੀ। ਉਹਦੇ ਜਵਾਬ 'ਚ ਅਫਗਾਨ ਤਾਲਿਬਾਨ ਹਕੂਮਤ ਜਿਹੜੀ ਉਹਨਾਂ ਨੇ ਕਿਹਾ ਕਿ ਅਸੀਂ ਮੁਨਾਸਿਬ ਵਕਤ 'ਤੇ ਜਵਾਬ ਦੇਵਾਂਗੇ। ਕੱਲ ਅਫਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਬਾਰਡਰ ਦੇ 5 ਹਿੱਸਿਆਂ ਦੇ ਉੱਤੇ ਹਮਲਾ ਕਰ ਛੱਡਿਆ ਔਰ ਡਿਫਰੈਂਟ ਪੋਸਟ ਜਿਹੜੀਆਂ ਨੇ ਸ਼ਾਇਦ 14 ਸਨ ਉਹਨਾਂ ਨੂੰ ਨਿਸ਼ਾਨਾ ਬਣਾਇਆ, ਔਰ ਉਹਦੇ 'ਚ ਜ਼ਾਹਿਰ ਹੈ ਇਸ ਪਾਸੇ ਵੀ ਸ਼ਹਾਦਤਾਂ ਹੋਈਆਂ ਨੇ, ਉੱਧਰ ਉਹਨਾਂ ਦੇ ਵੀ ਲੋਕ ਹਲਾਕ ਹੋਏ ਨੇ ਔਰ ਚੰਗੀ ਉੱਥੇ ਕਮਸਾਨ ਦੀ ਲੜਾਈ ਹੋਈ। ਫਿਰ ਰਾਤੀ 11 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਪਾਕਿਸਤਾਨ ਦੀ 에ਅਰ ਫੋਰਸ ਨੇ ਕਾਬਲ 'ਤੇ ਵੀ ਬੰਬਾਰੀ ਕੀਤੀ ਹੈ, ਕੰਧਾਰ 'ਚ ਵੀ ਕੀਤੀ ਹੈ, ਪਖਤੀਆ 'ਚ ਵੀ ਕੀਤੀ ਹੈ ਤੇ ਦੂਸਰੇ ਇਲਾਕਿਆਂ 'ਚ ਵੀ ਕੀਤੀ ਹੈ। ਬਹਰਹਾਲ ਹੁਣੇ ਬਾਕਾਇਦਾ ਜੰਗ ਛਿੜ ਗਈ ਹੈ। ਜੰਗ ਤੇ ਤੁਹਾਨੂੰ ਪਤਾ ਹੈ ਕਿ ਸਾਡੇ ਜਨਰਲ ਸਾਹਿਬ ਤੇ ਪਹਿਲਾਂ ਵੀ ਇੱਕ ਜੰਗ ਲੜੀ ਸੀ ਤੇ ਫੀਲਡ ਮਾਰਸ਼ਲ ਬਣ ਗਏ ਸਨ। ਹੁਣ ਫੀਲਡ ਮਾਰਸ਼ਲ ਤੋਂ ਉੱਤੇ ਤਾਂ ਉਹਦਾ ਕੋਈ ਨਹੀਂ। ਹੁਣ ਜੰਗ ਉਹਨਾਂ ਛੇੜ ਦਿੱਤੀ ਹੈ। ਹੁਣ ਇਹ ਸਾਨੂੰ ਨਹੀਂ ਪਤਾ ਵੀ ਕਰਨਾ ਕੀ ਪੈਣਾ ਹੈ, ਲੇਕਿਨ ਜ਼ਾਹਿਰ ਹੈ ਜੰਗ ਜਦੋਂ ਵੀ ਲੱਗੇਗੀ ਮੁਲਕ ਦੀ, ਜਿਹਦੇ ਨਾਲ ਵੀ ਲੱਗੇਗੀ ਉਹ ਫਿਰ ਇਕੱਠਿਆਂ ਹੋ ਕੇ ਲੜਨੀ ਤੇ ਪੈਣੀ ਹੈ। ਭਾਵੇਂ ਇਹਨਾਂ ਗਲਤ ਛੇੜੀ ਹੈ, ਸਹੀ ਛੇੜੀ ਹੈ, ਲੇਕਿਨ ਉਹ ਜ਼ਾਹਿਰ ਹੈ ਇਕੱਠੇ ਹੋ ਕੇ ਲੜਨੀ ਤੇ ਪੈਣੀ ਹੈ। ਹੁਣ ਮਜਬੂਰੀ ਤੇ ਬਣ ਜਾਣੀ ਹੈ। ਹੁਣ ਅਗਰ ਇਸ ਵੇਲੇ ਅਸੀਂ ਇਹਨਾਂ ਦੇ ਉੱਤੇ ਤਨਕੀਦ ਕਰੀਏ ਜਿਹੜੀ ਕਿ ਬਣਦੀ ਹੈ ਜ਼ਿਹਨ 'ਚ ਰੱਖਣਾ ਕਿ ਇਹ ਜੰਗ ਇਹਨਾਂ ਧੱਕੇ ਨਾਲ ਸ਼ੁਰੂ ਕੀਤੀ, ਇਹਦੀ ਲੋੜ ਕੋਈ ਨਹੀਂ ਸੀ। 1 ਸਾਲ ਤੋਂ ਇਹ ਜੰਗ ਕਰਨ ਫਿਰਦੇ ਸਨ ਔਰ ਬਾਰ-ਬਾਰ ਏਡੇ ਕਿ ਤੱਤੇ ਬਿਆਨ ਦਿੰਦੇ ਸਨ, ਏਡਾ ਕਿ ਇਹਨਾਂ ਨੇ ਖਰੂ ਚੁੱਕਿਆ ਸੀ ਕਿ ਇਹ ਜੰਗ ਜਿਹੜੀ ਕੱਲ੍ਹ ਨੂੰ ਲੱਗਣੀ ਉਹ ਅੱਜ ਲੱਗ ਜਾਏ, ਔਰ ਆਖਿਰਕਾਰ ਲੱਗ ਗਈ ਹੈ। ਹੁਣ ਜੇ ਅਸੀਂ ਤਨਕੀਦ ਕਰਾਂਗੇ ਤੇ ਇਹਨਾਂ ਆਖਣਾ ਵੇਖੋ ਗੱਦਾਰ ਨੇ, ਜੰਗ ਲੱਗੀ ਹੈ ਦੂਸਰੇ ਮੁਲਕ ਦੇ ਨਾਲ, ਔਰ ਇਹ ਸਾਰੇ ਜਿਹੜੇ ਨੇ ਇਹ ਹੁਣ ਆਪਣੀ ਫੌਜ ਦੇ ਨਾਲ ਨਹੀਂ ਖਲੋਤੇ। ਉਹ ਬਈ ਖਲੋਤੇ ਤੇ ਹੈ, ਉਹ ਤੇ 9/11 ਤੋਂ ਬਾਅਦ ਵੀ ਖਲੋਤੇ ਸਨ। ਜੋ ਕੁਝ ਉਸ ਵੇਲੇ ਪਰਵੇਜ਼ ਮੁਸ਼ਰਫ ਸਾਹਿਬ ਨੇ ਕਰ ਛੱਡਿਆ ਸੀ 9/11 ਤੋਂ ਬਾਅਦ, ਵਾਰ ਅਗੇਂਸਟ ਟੈਰਰ 'ਚ ਜਿਵੇਂ ਪਾਕਿਸਤਾਨੀ ਵੇਚ ਛੜੇ ਸਨ ਪੈਸੇ ਲੈ ਕੇ, ਜਾਂ ਜਿਹੜੀ ਵੀ ਉਹਨਾਂ ਜੰਗ ਲੜੀ ਸੀ ਦੂਜੇ ਮੁਲਕਾਂ ਦੀ, ਪਾਕਿਸਤਾਨੀਆਂ ਨੂੰ 80,000 ਜਾਨਾਂ ਦੇਣੀਆਂ ਪਈਆਂ ਸਨ। ਲੇਕਿਨ ਖਲੋਤੇ ਤੇ ਉਦੋਂ ਵੀ ਸਨ ਪਾਕਿਸਤਾਨੀ ਨਾਲ, ਕਿਤੇ ਚਲੇ ਤੇ ਨਹੀਂ ਸੀ ਗਏ। ਹੁਣ ਵੀ ਨਹੀਂ ਜਾ ਸਕਦੇ, ਹੁਣ ਵੀ ਖਲੋਣਾ ਤੇ ਪੈਣਾ ਹੈ। ਲੇਕਿਨ ਜਦੋਂ ਸਾਡੇ ਪੁੱਤਰ ਬੱਚੇ ਭਰਾ ਸ਼ਹੀਦ ਹੁੰਦੇ ਨੇ, ਉਹ ਭਾਵੇਂ ਸਿਵਲੀਅਨ ਹੋਣ ਤੇ ਭਾਵੇਂ ਸਾਡੇ ਫੌਜੀ ਐਹਲਕਾਰ ਹੋਣ ਤੇ ਭਾਵੇਂ ਅਫਸਰ ਹੋਣ, ਸਾਡੀਆਂ ਹੀ ਮਾਵਾਂ ਦੇ ਪੁੱਤਰ ਨੇ, ਸਾਡੀਆਂ ਹੀ ਭੈਣਾਂ ਦੇ ਜਿਹੜੇ ਨੇ ਉਹ ਭਰਾ ਨੇ, ਸਾਡੀਆਂ ਹੀ ਭੈਣਾਂ ਦੇ ਬੱਚੀਆਂ ਦੇ ਸ਼ੌਹਰ ਨੇ। ਮੈਨੂੰ ਦੱਸੋ ਕਿ ਜਿਸ ਵੇਲੇ ਉਹ ਕੋਈ ਬੇਵਾ ਹੁੰਦੀ ਹੈ ਜਾਂ ਕਿਸੇ ਮਾਂ ਦੀ ਗੋਦ ਉਜੜਦੀ ਹੈ ਤੇ ਉਹ ਸਾਡੀਆਂ ਹੀ ਮਾਵਾਂ, ਸਾਡੀਆਂ ਹੀ ਭੈਣਾਂ ਨੇ, ਤੇ ਸਾਨੂੰ ਕੀ ਇਹ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਇਹ ਜੰਗ ਨਾ ਲੱਗੇ? ਜਿਸ ਵੇਲੇ ਅਮਰੀਕਾ ਕੋਈ ਵੀ ਜੰਗ ਸ਼ੁਰੂ ਕਰਦਾ ਹੈ ਤੇ ਅਮਰੀਕਾ ਦੇ ਵਿੱਚ ਵੀ ਬੜੇ ਸਾਰੇ ਲੋਕ ਇਸ ਗੱਲ ਦੇ ਉੱਤੇ ਖੁੱਲ੍ਹ ਕੇ ਤਨਕੀਦ ਕਰਦੇ ਨੇ ਵੀ ਇਹ ਜੰਗ ਨਹੀਂ ਸੀ ਕਰਨੀ ਚਾਹੀਦੀ। ਜਿਹੜੇ ਲੋਕ ਤਨਕੀਦ ਕਰਦੇ ਨੇ ਉਹਨਾਂ ਦਾ ਮੇਨ ਮੁੱਦਾ ਇਹ ਹੀ ਹੁੰਦਾ ਵੀ ਜੰਗ ਜਿਨ੍ਹਾਂ ਕਰਵਾਉਣੀ ਹੈ ਉਹਨਾਂ ਤੇ ਕਮਰਿਆਂ 'ਚ ਬਹਿ ਕੇ ਫੈਸਲਾ ਕਰ ਦਿੱਤਾ, ਲੇਕਿਨ ਪੁੱਤਰ ਤੇ ਮਾਵਾਂ ਦੇ ਮਰਨੇ ਨੇ। ਹੁਣ ਇਹ ਜੰਗ ਵੀ ਜਿਹੜੀ ਰੋਕੀ ਜਾ ਸਕਦੀ ਸੀ, ਡੱਕੀ ਜਾ ਸਕਦੀ ਸੀ, ਇਸ ਜੰਗ ਦੀ ਲੋੜ ਨਹੀਂ ਸੀ, ਬਲਕਿ ਜੰਗ ਦਾ ਮਾਹੌਲ ਹੀ ਕੋਈ ਨਹੀਂ ਸੀ। ਇਹ ਤੇ ਅਸੀਂ ਆਪ ਹੀ ਬਣਾਇਆ ਹੈ। ਹੁਣ ਜਿਹੜੇ ਮਾਵਾਂ ਦੇ ਪੁੱਤਰ ਸ਼ਹੀਦ ਹੋਣੇ ਨੇ, ਉਹ ਭਾਵੇਂ ਫੌਜੀ ਪੁੱਤਰ ਹੋਵੇ ਤੇ ਭਾਵੇਂ ਸਿਵਲੀਅਨ ਪੁੱਤਰ ਹੋਵੇ, ਮਾਵਾਂ ਦੇ ਤੇ ਪੁੱਤਰ ਹੀ ਨੇ ਨਾ। ਤੇ ਇਹ ਕਾਸ਼ ਸਾਡੇ ਫੈਸਲਾ ਸਾਜ਼ ਜਿਹੜੇ ਨੇ ਕੋਈ ਹੋਸ਼ ਦੇ ਨਾਖਣ ਲੈਂਦੇ ਤੇ ਇਹਦੇ ਹੋਰ ਹੱਲ ਸਨ ਵੀ ਉਹ ਕੱਢ ਲਏ ਜਾਂਦੇ, ਲੇਕਿਨ ਨਹੀਂ। ਅਸੀਂ ਤੇ ਕਿਉਂਕਿ ਸਾਨੂੰ ਜੰਗ ਆਈ ਸੀ, ਅਸੀਂ ਕਰਨੀ ਸੀ। ਹੁਣ ਦੂਜੇ ਪਾਸੇ ਸਦਰ ਟਰੰਪ ਸਾਹਿਬ ਨੇ ਜਿਹੜੀ ਉਹ ਹਮਲਾ ਕਰਨਾ ਈਰਾਨ ਦੇ ਉੱਤੇ ਸ਼ਾਇਦ, ਔਰ ਸਦਰ ਟਰੰਪ ਨੇ ਵੀ ਉੱਥੇ ਆਪਣੇ ਪੂਰੇ ਜਹਾਜ਼ ਲਾ ਦਿੱਤੇ ਨੇ, ਬਹਿਰੀ ਬੇੜੇ ਲਾ ਦਿੱਤੇ ਨੇ। ਹੁਣ ਇਹ ਨਹੀਂ ਪਤਾ ਕਿ ਉਹ ਕਿੱਦਣ ਉੱਥੇ ਹਮਲਾ ਕਰ ਦੇਣ, ਕਿਉਂਕਿ ਈਰਾਨ ਦੇ ਕੋਲੋਂ ਤਵੱਕੋ ਇਹ ਕਰ ਰਹੇ ਨੇ ਕਿ ਜਿੰਨੇ ਵੀ ਉਹਨਾਂ ਦੇ ਈਰਾਨ ਦੇ 3 ਸ਼ਾਇਦ ਉਹਨਾਂ ਦੇ ਨਿਊਕਲੀਅਰ ਪਲਾਂਟ ਨੇ ਵੱਡੇ, ਉਹ ਉੱਥੇ ਤਕਾਜ਼ਾ ਇਹ ਕਰ ਰਹੇ ਨੇ ਕਿ ਈਰਾਨ ਆਪੇ ਹੀ ਆਪਣੇ ਹੱਥੀਂ ਉਹਨਾਂ 3 ਪਲਾਂਟਾਂ ਨੂੰ ਤਬਾਹ ਕਰੇ। ਜਿੰਨਾ ਵੀ ਯੂਰੇਨੀਅਮ ਉਹਨਾਂ ਨੇ ਇਨਰਿਚ ਕੀਤਾ ਹੋਇਆ ਹੈ, ਬਣਾਇਆ ਯੂਰੇਨੀਅਮ ਦੂਜੇ ਲਫ਼ਜ਼ਾਂ 'ਚ ਕਹਿ ਲਓ, ਉਹ ਵਾਪਸ ਕਰੇ ਔਰ ਆਇੰਦਾ ਸਾਈਨ ਕਰੇ ਵੀ ਜ਼ਿੰਦਗੀ 'ਚ ਕਦੀ ਨਹੀਂ ਸੋਚਣਗੇ ਯੂਰੇਨੀਅਮ ਨੂੰ ਇਨਰਿਚ ਕਰਨ ਦਾ ਜਾਂ ਐਟਮ ਬੰਬ ਬਣਾਉਣ ਦਾ।
ਹੋਰ ਵੀ ਕਈ ਪਾਬੰਦੀਆਂ ਨੇ ਉਹ ਲਾ ਕੇ ਤੇ ਫਿਰ ਆਉਂਦੇ ਨੇ ਤੁਹਾਡੇ ਤੇ ਹਮਲਾ ਨਹੀਂ ਕਰਨ ਲੱਗੇ, ਵਰਨਾ ਆਇਆ ਜੇ ਗੌਰੀ, ਮਤਲਬ ਕਿ ਕਰਨ ਲੱਗੇ ਜੇ ਹਮਲਾ ਅਸੀਂ। ਹੁਣ ਜਿਹੜੇ ਇੰਟਰਨੈਸ਼ਨਲ ਐਨਾਲਿਸਟ ਨੇ ਉਹ ਸਾਰੇ ਆਂਦੇ ਨੇ ਵੀ ਇਹ ਜਿਹੜੀ ਸੂਰਤ ਹਾਲ ਹੈ, ਜਿਹਦੇ ਵਿੱਚ ਈਰਾਨ ਦੇ ਕੋਲੋਂ ਤਵੱਕੋ ਇਹ ਹੈ ਵੀ ਆਪਣੇ 3 ਜਿਹੜੇ ਉਹਨਾਂ ਦੇ ਮਰਕਜ਼ ਨੇ ਜਾਂ ਜਿਹੜੇ ਫੈਸਿਲਿਟੀਜ਼ ਨੇ ਜਿੱਥੇ ਉਹ ਐਟਮ ਬੰਬ ਬਣਾ ਸਕਦੇ ਨੇ ਜਾਂ ਯੂਰੇਨੀਅਮ ਇਨਰਿਚ ਕਰ ਸਕਦੇ ਨੇ, ਉਹਨਾਂ ਨੂੰ ਆਪਣੇ ਹੱਥੀਂ ਤਬਾਹ ਕਰਦਾ ਹੈ ਉਸ ਦੁਸ਼ਮਣ ਵਾਸਤੇ ਜਿਨ੍ਹਾਂ ਉਹਨਾਂ ਦੇ ਬੂਹੇ ਦੇ ਉੱਤੇ ਜੰਗੀ ਜਹਾਜ਼ ਲਿਆ ਕੇ ਖਿਲਾ ਰਹੇ ਨੇ, ਬਹਿਰੀ ਬੇੜੇ ਖਿਲਾ ਰਹੇ ਨੇ ਔਰ ਉਹਨਾਂ ਦੇ ਉੱਤੇ ਹਮਲਾ ਕਰਨ ਨੂੰ ਤਿਆਰ ਹੈ। ਉਹਨਾਂ ਕੋਲ ਕੀ ਗਰੰਟੀ ਹੈ ਕਿ ਅਗਰ ਉਹ ਇਹ ਸਾਰਾ ਕੁਝ ਮੰਨ ਜਾਣ ਤੇ ਫਿਰ ਵੀ ਹਮਲਾ ਨਹੀਂ ਹੋਏਗਾ। ਇਸ ਲਈ ਉੱਥੇ ਵੀ ਕੰਮ ਫਸ ਗਿਆ ਹੈ, ਉੱਥੇ ਵੀ ਕਿਸੇ ਵੇਲੇ ਵੀ ਜੰਗ ਲੱਗ ਜਾਣੀ ਹੈ। ਤੇ ਹੁਣ ਬੜੇ ਸਾਰੇ ਪੋਲੀਟੀਕਲ ਪੰਡਤ ਕਹਿੰਦੇ ਨੇ ਵੀ ਕੀ ਹੈ ਜਿਹੜੀ ਜੰਗ ਅਫਗਾਨਿਸਤਾਨ ਨਾਲ ਅਸੀਂ ਛੇੜੀ ਹੈ, ਇਹ ਕਿਤੇ ਉੱਥੇ ਵੀ ਕੰਪਨੀ ਨੇ ਮਸ਼ਹੂਰੀ ਕਰਨ ਵਾਸਤੇ ਤੇ ਮਤਲਬ ਕਿ ਉਹਨਾਂ ਲਈ ਮਾਹੌਲ ਜ਼ਰਾ ਗਰਮ ਕਰਨ ਵਾਸਤੇ, ਤੱਤਾ ਕਰਨ ਵਾਸਤੇ, ਬਿਹਤਰ ਮਾਹੌਲ ਬਣਾਉਣ ਵਾਸਤੇ ਕਿਤੇ ਇਹ ਜੰਗ ਜ਼ਰੂਰੀ ਤੇ ਨਹੀਂ ਸੀ। ਇਹ ਹੁਣ ਮੈਂ ਤੁਹਾਡੇ ਤੇ ਛੱਡਦਾ ਹੈ, ਤੁਸੀਂ ਇਹਦਾ ਐਨਾਲਿਸਿਸ ਆਪ ਕਰੋ। ਅਸੀਂ ਅਗਲੀ ਖਬਰ ਵੱਲ ਵੱਧਦੇ ਹਾਂ ਕਿਉਂਕਿ ਅਗਲੀ ਖਬਰ ਜਿਹੜੀ ਹੈ ਉਹ ਵੀ ਮੇਰੇ ਦਿਲ ਦੇ ਬੜੀ ਕਰੀਬ ਹੈ, ਤੁਹਾਡੇ ਵੀ ਦਿਲ ਦੇ ਬੜੀ ਕਰੀਬ ਹੋਣੀ ਹੈ, ਕਿਉਂਕਿ ਉਹ ਖਬਰ ਜਿਹੜੀ ਹੈ ਉੱਥੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਜਦੋਂ ਲੋਕਾਂ ਨੂੰ ਜੱਜ ਕਰਦੇ ਹਾਂ, ਉਹਨਾਂ ਦਾ ਮਖੌਲ ਉਡਾਉਂਦੇ ਹਾਂ, ਅਸੀਂ ਉਹਨਾਂ ਦੇ ਉੱਤੇ ਤਾਨੇ ਤਿਸ਼ਨੇ ਜਾਂ ਉਹਨਾਂ ਨੂੰ ਆਪਣੇ ਤੋਂ ਕਮਤਰ ਸਮਝਦੇ ਹਾਂ ਜਾਂ ਉਹਨਾਂ ਨੂੰ ਬੇਵਕੂਫ ਸਮਝਦੇ ਹਾਂ, ਤੇ ਉਹ ਜਦੋਂ ਨਤੀਜੇ ਆਉਂਦੇ ਨੇ ਨਾ ਉਹ ਸਾਨੂੰ ਹੈਰਾਨ ਕਰਦੇ ਨੇ। ਫਾਰਮ 47 ਦੇ ਵਜ਼ੀਰ ਆਜ਼ਮ ਸਾਹਿਬ ਨੇ ਉਹਨਾਂ ਦੇ ਸਾਹਮਣੇ ਇੱਕ ਰਿਪੋਰਟ ਪੇਸ਼ ਕੀਤੀ ਗਈ ਕਿ ਪਾਕਿਸਤਾਨ ਦੇ ਕਿਹੜੇ ਇਲਾਕੇ 'ਚ ਬੱਚੀਆਂ ਕਿੰਨੀਆਂ ਸਕੂਲਾਂ ਦੇ ਵਿੱਚ ਨੇ। ਇਹ ਜ਼ਰਾ ਰਿਪੋਰਟ ਸੁਣਨੀ ਜੇ ਧਿਆਨ ਨਾਲ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪਤਾ ਇਹ ਲੱਗਾ ਕਿ 29% ਬੱਚੀਆਂ ਸਕੂਲ ਤੋਂ ਬਾਹਰ ਨੇ ਖੈਬਰ ਪਖਤੂਨਖਵਾ ਦੇ ਵਿੱਚ। ਕਿੰਨੀਆਂ? 29% ਬੱਚੀਆਂ ਜਿਹੜੀਆਂ ਨੇ, ਜਿਹੜੀਆਂ ਵੀ 100 ਬੱਚੀਆਂ ਜ਼ਿੰਦਾ ਨੇ ਇਸ ਵੇਲੇ ਖੈਬਰ ਪਖਤੂਨਖਵਾ ਦੇ ਵਿੱਚ ਹਯਾਤ ਨੇ, ਉਹਨਾਂ ਚੋਂ 29 ਬੱਚੀਆਂ 29% ਬੱਚੀਆਂ ਸਕੂਲ ਨਹੀਂ ਜਾਂਦੀਆਂ। ਸਕੂਲ ਜਾਣ ਦੀ ਉਮਰ ਵਾਲੀਆਂ ਬੱਚੀਆਂ ਦੀ ਗੱਲ ਕਰ ਰਹੇ ਹਾਂ। ਤੇ ਪੰਜਾਬ ਦੀਆਂ ਸੋਚੋ ਕਿੰਨੀਆਂ ਬੱਚੀਆਂ ਹੋਣਗੀਆਂ? 36%, 36%। ਤੇ ਸਿੰਧ ਦੀਆਂ ਕਿੰਨੀਆਂ ਬੱਚੀਆਂ ਹੋਣਗੀਆਂ? 42%, 42%। ਤੇ ਬਲੂਚਿਸਤਾਨ ਦੀਆਂ ਕਿੰਨੀਆਂ ਬੱਚੀਆਂ ਹੋਣਗੀਆਂ? 58%। ਤੇ ਇੱਥੇ ਟੀਵੀ ਤੇ ਬਹਿ ਕੇ ਵੇਖੋ ਨਾ, ਤੇ ਉਹ ਤਾਲਿਬਾਨ, ਅਫਗਾਨ ਤਾਲਿਬਾਨ, ਤੇ ਕਿਉਂਕਿ ਉਹ ਉੱਥੇ ਵੀ ਪਸ਼ਤੂਨ ਟਰਾਈਬ ਨੇ, ਤੇ ਉਹ ਇਹ ਇੱਕ ਪਿਕਚਰ ਪੇਂਟ ਕਰਦੇ ਨੇ ਕਿ ਇਹ ਜਿਹੜੇ ਨੇ ਨਾ, ਇਹ ਬੱਚੀਆਂ ਨੂੰ ਸਕੂਲਾਂ 'ਚ ਨਹੀਂ ਭੇਜਣਾ ਚਾਹੁੰਦੇ, ਉਹ ਇੱਥੇ ਲੈ ਗਏ ਜ਼ਿੰਮੇਦਾਰ ਸਾਰਿਆਂ ਤੋਂ। ਹਾਲਾਂਕਿ ਸੋਚੋ ਉੱਥੇ ਜ਼ਾਹਿਰ ਕੰਜ਼ਰਵੇਟਿਵ ਸੁਸਾਇਟੀ ਤਾਂ ਹੈ, ਬੜੀ ਕੰਜ਼ਰਵੇਟਿਵ ਸੁਸਾਇਟੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਟਰਾਈਬਲ ਏਰੀਆਜ਼ ਨੇ, ਬੜੇ ਸਾਰੇ ਮਾਮਲਾਤ ਨੇ, ਬੜੀ ਉੱਥੇ ਕਈ ਜਗ੍ਹਾ ਤੇ ਸਕੂਲ ਹੀ ਲਾਗੇ ਨਹੀਂ ਹੈਗੇ, ਬੜੇ ਸਾਰੇ ਮਸਾਇਲ ਨੇ ਉਹਨਾਂ ਨੂੰ ਬੱਚੀਆਂ ਨੂੰ ਸਕੂਲ ਭੇਜਣ ਦੇ। ਉਸ ਦੇ ਬਾਵਜੂਦ ਉਹ ਨੰਬਰ 1 ਤੇ ਆਏ ਨੇ। ਉਹਨਾਂ ਦੀਆਂ 71% ਬੱਚੀਆਂ ਜਿਹੜੀਆਂ ਨੇ ਸਕੂਲਾਂ 'ਚ ਨੇ, ਸਿਰਫ 29% ਸਕੂਲਾਂ ਤੋਂ ਬਾਹਰ ਨੇ। ਦੂਜੇ ਪਾਸੇ ਸਭ ਦੀ ਮਾਂ ਦਾ ਜਿਹੜਾ ਸੂਬਾ ਹੈ, ਜਿੱਥੇ DGISPR ਆਉਂਦੇ ਨੇ ਵੀ ਗਵਰਨੈਂਸ ਸਭ ਤੋਂ ਅੱਛੀ ਚੱਲ ਰਹੀ ਹੈ, ਉੱਥੇ 36% ਬੱਚੀਆਂ। ਅਗਰ ਤੁਸੀਂ KP ਦੇ ਨਾਲ ਉਹਦਾ ਮੁਆਜ਼ਨਾ ਕਰੋ ਤੇ ਸ਼ਾਇਦ ਇੱਕ ਅੱਧਾ ਡਿਸਟ੍ਰਿਕਟ ਜਿਹੜਾ ਪੰਜਾਬ ਦਾ, ਰਾਜਨਪੁਰ ਜਾਂ DG ਖਾਨ ਦਾ ਜਿਹੜਾ ਡਿਸਟ੍ਰਿਕਟ ਹੈ ਜਾਂ ਡਿਵੀਜ਼ਨ ਕਹਿ ਲਓ, ਉਹਨੂੰ ਬਾਹਰ ਕੱਢ ਕੇ ਬਾਕੀ ਸਾਰਾ ਜਿਹੜਾ ਪੰਜਾਬ ਦਾ ਸੂਬਾ ਹੈ, ਉੱਥੇ ਜ਼ਾਹਿਰ ਹੈ KP ਤੋਂ ਜ਼ਿਆਦਾ ਸਹੂਲਤਾਂ ਵੀ ਨੇ ਔਰ ਦਹਿਸ਼ਤਗਰਦੀ ਦੇ ਮਾਮਲਾਤ ਵੀ ਉਹੋ ਜਿਹੇ ਨਹੀਂ ਤੇ ਸਕੂਲਾਂ ਦੇ ਮਾਮਲਾਤ ਵੀ ਉਹੋ ਜਿਹੇ ਨਹੀਂ। ਲੇਕਿਨ ਪੰਜਾਬ 'ਚ 36% ਬੱਚੀਆਂ ਸਕੂਲਾਂ ਤੋਂ ਬਾਹਰ ਨੇ। ਅੱਗੇ ਤੁਰੋ, ਹਮੇਸ਼ਾ ਵੂਮਨ ਐਮਪਾਵਰਮੈਂਟ ਦੇ ਚੈਂਪੀਅਨ ਬਣੇ ਇੱਕ ਔਰਤ, ਜ਼ਾਹਿਰ ਹੈ ਉਹਨਾਂ ਨੂੰ ਲੀਡ ਵੀ ਕਰਦੇ ਰਹੇ, ਫਾਤਮਾ ਆਪਣਾ ਬੇਨਜ਼ੀਰ ਭੁੱਟੋ ਸਾਹਿਬਾ। ਫਾਤਮਾ ਭੁੱਟੋ ਤੇ ਉਹਨਾਂ ਦੇ ਹੁਣ ਅੱਗੋਂ ਉਹਨਾਂ ਦੀ ਤੁਹਾਨੂੰ ਪਤਾ ਪੁੱਤਰੀ ਹੈ, ਲੇਕਿਨ ਉਹ ਸਿਆਸਤ 'ਚ ਨਹੀਂ ਆਈ ਭੁੱਟੋ ਸਾਹਿਬ ਦੀ, ਮੀਰ ਮੁਰਤਜ਼ਾ ਭੁੱਟੋ ਸਾਹਿਬ ਦੀ ਬੇਟੀ। ਲੇਕਿਨ ਬੇਨਜ਼ੀਰ ਭੁੱਟੋ ਸਾਹਿਬਾ ਉਹਨਾਂ ਨੂੰ ਲੀਡ ਵੀ ਕਰਦੇ ਰਹੇ, ਖਾਤੂਨ ਵਜ਼ੀਰ ਆਜ਼ਮ ਵੀ ਬਣੇ, ਪੀਪਲਸ ਪਾਰਟੀ ਖਵਾਤੀਨ ਦੇ ਹਕੂਕ ਦੀ ਚੈਂਪੀਅਨ ਵੀ ਬਣਦੀ ਹੈ, ਵੂਮਨ ਐਮਪਾਵਰਮੈਂਟ ਦੀ ਚੈਂਪੀਅਨ ਵੀ ਬਣਦੀ ਹੈ। ਪਾਕਿਸਤਾਨ ਦੇ ਵਿੱਚ ਜਿਹੜੇ ਸੁਰਖੇ, ਸਬਜ਼ੇ, ਲਾਲ, ਪੀਲੇ, ਨੀਲੇ ਜਿੰਨੇ ਵੀ ਰੰਗ ਨੇ, ਉਹ ਸਾਰੇ ਦੇ ਸਾਰੇ ਪੀਪਲਸ ਪਾਰਟੀ ਨੂੰ ਸਪੋਰਟ ਕਰਦੇ ਨੇ ਕਿ ਜਨਾਬ ਇਹ ਅਕਲੀਅਤਾਂ ਦਾ ਵੀ ਤਹਫਜ਼ ਬਹੁਤਾ ਕਰਦੇ ਨੇ, ਔਰਤਾਂ ਦਾ ਤਹਫਜ਼ ਵੀ ਬਹੁਤਾ ਕਰਦੇ ਨੇ, ਜਿਹੜੇ ਬਾਕੀ ਡਿਫਰੈਂਟ ਸੈਗਮੈਂਟਸ ਆਫ ਸੁਸਾਇਟੀ ਹੈ ਉਹਨਾਂ ਦਾ ਤਹਫਜ਼ ਵੀ ਬੜਾ ਕਰਦੇ ਨੇ, ਜਾਂ ਚੈਂਪੀਅਨ ਨੇ ਉਹਨਾਂ ਦੇ ਹਕੂਕ ਦੇ, ਤੇ ਉਹਨਾਂ ਨੂੰ ਜਨਾਬ ਬੜਾ ਪ੍ਰਮੋਟ ਕਰਦੇ ਨੇ। ਇਹ ਪਈ ਜੇ ਉਹਨਾਂ ਦੀ ਚੈਂਪੀਅਨਸ਼ਿਪ। 42% ਬੱਚੀਆਂ ਜਿਹੜੀਆਂ ਸਿੰਧੀਆਂ ਨੇ ਉਹ ਸਕੂਲਾਂ ਤੋਂ ਬਾਹਰ ਨੇ, ਤੇ ਬਲੂਚਿਸਤਾਨ ਦੇ ਵਿੱਚ ਤੇ ਗੱਲਾਂ ਹੀ ਛੱਡ ਦਿਓ, ਉੱਥੇ ਤੇ 58% ਬੱਚੀਆਂ ਜਿਹੜੀਆਂ ਨੇ ਉਹ ਸਕੂਲਾਂ ਤੋਂ ਬਾਹਰ ਨੇ। ਟੋਟਲ 100% ਸਕੂਲ ਜਾਣ ਵਾਲੀਆਂ ਜਿਹੜੀਆਂ ਬੱਚੀਆਂ ਉੱਥੇ ਮੌਜੂਦ ਨੇ, ਉਹਨਾਂ ਦੇ ਵਿੱਚੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਸਿਰਫ 42% ਬੱਚੀਆਂ ਜਿਹੜੀਆਂ, 42% ਜਿਹੜੀਆਂ ਨੇ ਉਹ ਸਕੂਲਾਂ 'ਚ ਨੇ, ਤੇ 58% ਜਿਹੜੀਆਂ ਨੇ ਉਹ ਸਕੂਲਾਂ 'ਚ ਨਹੀਂ ਹੈਗੀਆਂ। ਇਸੇ ਤਰੀਕੇ ਨਾਲ ਜਿਹੜੀ ਸਿੰਧ ਦੇ ਮਾਮਲਾਤ ਵੀ ਤੇ ਬੁਰੇ ਹੀ ਨੇ ਤੁਹਾਡੇ ਸਾਹਮਣੇ, 42। ਚਲੋ ਜੀ ਅੱਗੇ ਚੱਲਦੇ। ਗੁਜਰਾਂਵਾਲੇ ਦੇ ਵਿੱਚ ਇੱਕ ਅਫਸੋਸਨਾਕ ਵਾਕਿਆ ਹੋਇਆ। ਉੱਥੇ 2 ਸਾਲਾ ਬੱਚਾ ਜਿਹੜਾ
ਉਹ ਗਟਰ ਦੇ ਵਿੱਚ ਨਾਲੀ ਦੇ ਵਿੱਚ ਡਿੱਗ ਗਿਆ ਔਰ ਜਾਨ ਦੀ ਬਾਜ਼ੀ ਹਾਰ ਗਿਆ। ਇਹ ਪੁਲਿਸ ਦੇ ਮੁਤਾਬਕ ਇਹ ਹਾਦਸਾ ਕਾਮੋਕੀ ਦੇ ਇਲਾਕੇ ਦੇ ਵਿੱਚ ਹੋਇਆ ਤੇ 2 ਸਾਲਾ ਅਬਦੁੱਲਾ ਘਰ ਤੋਂ ਖੇਲਣ ਵਾਸਤੇ ਨਿਕਲਿਆ ਇਸ ਤੇ ਨਾਲੀ 'ਚ ਡਿੱਗ ਪਿਆ। ਗੁਜ਼ਸ਼ਤਾ ਦਿਨਾਂ ਦੇ ਵਿੱਚ ਕਸੂਰ 'ਚ ਵੀ ਇੱਕ ਵਾਕਿਆ ਹੋਇਆ ਜਿੱਥੇ ਬੱਚਾ ਇੱਕ ਗਟਰ 'ਚ ਡਿੱਗ ਕੇ ਤੇ ਮਰ ਗਿਆ ਸੀ। ਲੇਕਿਨ ਯਾਦ ਕਰੋ ਬਾਜੀ ਮਰੀਮ ਨੇ ਉਹ ਜਿਹੜੀ ਅਦਾਕਾਰੀ ਕੀਤੀ ਸੀ ਸਾਰੀ ਏਅਰਪੋਰਟ ਦੇ ਉੱਤੇ ਬਹਿ ਕੇ, ਜਿਸ ਵੇਲੇ ਸਾਦੀਆ ਬੀਬੀ ਜਿਹੜੀ 2 ਮਹੀਨੇ ਦੇ ਬੱਚੇ ਦੇ ਨਾਲ ਹਮਲਾ ਸੀ ਔਰ ਉਹਦੀ ਕੁੱਛੜ ਦੇ ਵਿੱਚ ਗੋਦ ਦੇ ਵਿੱਚ 2 ਸਾਲ ਦੀ ਬੱਚੀ ਸੀ, ਉਹ ਗਟਰ 'ਚ ਡਿੱਗ ਕੇ ਤਿੰਨੋਂ ਜਾਨਾਂ ਰੱਬ ਕੋਲ ਚਲੇ ਗਈਆਂ ਸਨ। ਉਸ ਵੇਲੇ ਮਰੀਮ ਨਵਾਜ਼ ਸਾਹਿਬਾ ਨੇ ਸਾਰਾ ਡਰਾਮਾ ਕੀਤਾ ਸੀ। ਹੁਣ ਤਕਰੀਬਨ ਰੋਜ਼ ਹੀ ਖਬਰ ਆ ਰਹੀ ਹੈ ਕਿਸੇ ਨਾ ਕਿਸੇ ਬੱਚੇ ਦੇ ਮਰਨ ਦੀ, ਲੇਕਿਨ ਨਾ ਮੀਡੀਆ ਗੱਲ ਕਰਦਾ ਹੈ, ਨਾ ਕੋਈ ਆਵਾਜ਼ ਚੁੱਕਦਾ ਹੈ, ਨਾ ਮਰੀਮ ਸਾਹਿਬਾ ਕੋਈ ਡਰਾਮਾ ਕਰਦੇ ਨੇ। ਅਗਲੀ ਖਬਰ ਵਾਲੇ ਪਾਸੇ ਚਲੀਏ ਜੀ। MF ਕਹਿੰਦਾ ਹੈ ਕਿ ਪਹਿਲਾ ਜਹਾਜ਼ ਇੰਨਾ ਕੁ ਪੁਰਾਣਾ ਹੋ ਗਿਆ ਸੀ ਮਰੀਮ ਨਵਾਜ਼ ਸਾਹਿਬਾ ਦਾ ਕਿ ਸਿਕਿਉਰਿਟੀ ਦੇ ਮਾਮਲਾਤ ਹੋ ਗਏ ਸਨ ਤੇ ਉਹ ਜਹਾਜ਼ ਕਿਤੇ ਤਬਾਹ ਨਾ ਹੋ ਜਾਂਦਾ, ਕ੍ਰੈਸ਼ ਨਾ ਹੋ ਜਾਂਦਾ, ਇਸ ਵਜ੍ਹਾ ਤੋਂ ਨਵਾਂ ਜਹਾਜ਼ ਲੈਣਾ ਪਿਆ। ਲੇਕਿਨ ਅਗਲੀ ਸੁਣ ਲਓ, ਹੁਣ ਜਹਾਜ਼ ਤੇ ਜਿਹੜਾ 13 ਅਰਬ ਦਾ ਲਿਆ ਹੁਣ ਆਂਦੇ ਨੇ ਕਿ ਕਾਬੀਨਾ ਵਾਸਤੇ ਵੀ 30 ਕਰੋੜ ਦੀਆਂ ਗੱਡੀਆਂ ਲੈਣੀਆਂ ਨੇ ਤੇ ਬਿਊਰੋਕ੍ਰੇਸੀ ਵਾਸਤੇ 1 ਅਰਬ ਤੇ 14 ਕਰੋੜ ਦੀਆਂ ਗੱਡੀਆਂ ਲੈਣੀਆਂ ਨੇ ਤੇ ਆਂਦੇ ਨੇ ਮਰੀਮ ਔਰੰਗਜ਼ੇਬ ਤੇ ਅਜ਼ਮਾ ਬੁਖਾਰੀ ਵਾਸਤੇ ਲੈਂਡ ਕਰੂਜ਼ਰਾਂ ਲੈਣੀਆਂ ਨੇ ਬੁਲਟ ਪ੍ਰੂਫ। ਇਹ ਮੀਡੀਆ ਕਲੇਮ ਕਰ ਰਹੇ ਆ ਤੇ ਨਾਲ ਆਂਦੇ ਨੇ ਕਿ ਅਸੀਂ ਮਰੀਮ ਸਾਹਿਬਾ ਦੇ ਕਾਫਲੇ ਦੇ ਵਿੱਚ ਜਿਹੜੇ ਜੈਮਰ ਚੱਲਦੇ ਨੇ ਨਾ, ਉਹ ਐਂਟੀਨੇ ਜਿਹੇ ਲੱਗੇ ਹੁੰਦੇ ਨੇ ਜਿਹੜੇ ਜੈਮ ਕਰਦੇ ਨੇ ਮੋਬਾਈਲ ਸਿਗਨਲਸ ਨੂੰ, ਉਹ ਗੱਡੀਆਂ ਪੁਰਾਣੀਆਂ ਹੋ ਗਈਆਂ ਨੇ ਜਿਨ੍ਹਾਂ 'ਤੇ ਜੈਮਰ ਲੱਗੇ ਨੇ। ਉੱਥੇ ਵੀ ਫਾਰਚੂਨਰ ਨਵੀਆਂ ਗੱਡੀਆਂ ਚਾਹੀਦੀਆਂ ਨੇ ਜੈਮਰਸ ਲਾਉਣ ਵਾਸਤੇ ਤਾਂ ਕਿ ਉਹ ਮਰੀਮ ਸਾਹਿਬਾ ਦੀਆਂ ਗੱਡੀਆਂ ਦੇ ਨਾਲ ਉਹ ਭੱਜ ਸਕਣ ਪੂਰਾ, ਕਿਉਂਕਿ ਬਾਜੀ ਦੀਆਂ ਗੱਡੀਆਂ ਇੰਨੀ ਕੁ ਸਪੀਡ 'ਚ ਭੱਜਦੀਆਂ ਨੇ ਕਿ ਉਹ ਨਾਲ ਭੱਜ ਨਹੀਂ ਪਾਉਂਦੀਆਂ। ਗੱਡੀਆਂ ਪੁਰਾਣੀਆਂ ਨੇ ਤੇ ਉਹ ਹੁਣ ਨਵੀਆਂ ਗੱਡੀਆਂ, ਉਹ ਵੀ ਕੋਈ 4-5 ਕਰੋੜ ਦਾ ਖਾਤਾ ਹੈ। ਇਹ ਬਾਜੀ ਨੂੰ ਤੇਜ਼ੀ ਪਤਾ ਨਹੀਂ ਕਾਹਦੀ ਹੈ। ਜਹਾਜ਼ ਵੀ ਬਾਜੀ ਨੇ ਤੇਜ਼ ਤਰੀਨ ਲਿਆ, ਪਤਾ ਨਹੀਂ ਬਾਜੀ ਨੇ ਕਿੱਥੇ ਆਪੜਨਾ ਹੈ। ਗੱਡੀਆਂ ਵੀ ਆਂਦੀ ਹੈ ਵੀ ਮੈਂ ਬੜੀਆਂ ਤੇਜ਼ ਲੈਣੀਆਂ ਨੇ, ਪਤਾ ਨਹੀਂ ਜੰਗ ਕਰਨ ਜਾਣਾ ਉੱਥੇ ਅਫਗਾਨਿਸਤਾਨ ਦੇ ਬਾਰਡਰ ਤੇ, ਇਹ ਸਾਨੂੰ ਨਹੀਂ ਪਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਇਸ ਵਕਤ ਅਸੀਂ ਤੁਹਾਨੂੰ ਪਤਾ ਬ੍ਰਿਲੀਅੰਟ ਬ੍ਰੇਨਸ ਤੇ ਪਹਿਲੇ ਐਕਸਪੋਰਟ ਕਰ ਹੀ ਰਹੇ ਸਾਂ। ਅਸੀਂ ਉਹ ਬ੍ਰੇਨ ਜਿਹੜੇ ਬ੍ਰਿਲੀਅੰਟ ਕਰ ਰਹੇ ਸਾਂ ਉਹ ਬਹੁਤੇ 56,000 ਬੰਦਾ ਜਾਂ 5600 ਸੀ ਜਾਂ 56 ਮੇਰੇ ਖਿਆਲ 56,000 ਸੀ ਸਾਊਦੀ ਅਰਬ ਨੇ ਕੱਢਿਆ ਸੀ ਜਿਹੜੇ ਮੰਗਣ ਉੱਥੇ ਗਏ ਸਨ। ਹੁਣ ਉਹ ਬਾਹਰ ਤੇ ਜ਼ਰਾ ਥੋੜ੍ਹੀ ਜਿਹੀ ਪਾਬੰਦੀ ਲੱਗੀ ਹੈ ਤੇ ਅੰਦਰੂਨੇ ਮੁਲਕ ਹੀ ਹੁਣ ਜਿਹੜਾ ਇਹ ਮਾਮਲਾ ਤੇ ਟੈਕਨੋਲੋਜੀ ਟਰਾਂਸਫਰ ਹੋਣੀ ਸ਼ੁਰੂ ਹੋ ਗਈ। ਹੁਣ ਪੰਜਾਬ ਤੋਂ ਫਕੀਰ ਜਿਹੜੇ ਕਈ ਕਰਾਚੀ ਜਾ ਪਏ ਨੇ, ਹੁਣ ਕਰਾਚੀ ਦੀ ਪੁਲਿਸ ਉੱਥੋਂ ਫੜ ਕੇ ਉਹਨਾਂ ਨੂੰ ਵਾਪਸ ਡਿਪੋਰਟ ਕਰ ਰਹੀ ਹੈ, ਮਤਲਬ ਵਾਪਸ ਭੇਜ ਰਹੀ ਪੰਜਾਬ। ਹੁਣ ਬੇਸ਼ਤਰ ਫਕੀਰ ਜਿਹੜੇ ਨੇ ਉਹ ਫੜੇ ਗਏ ਨੇ ਉੱਥੇ ਆਪਣਾ ਗੁਲਸ਼ਨ ਇਕਬਾਲ ਦੇ ਵਿੱਚੋਂ, ਜਿਹੜੇ ਪੰਜਾਬ ਤੋਂ ਤਲਕ ਰੱਖ ਰਹੇ ਸਨ ਤੇ ਉੱਥੇ ਉਹ ਮੰਗਦੇ ਫਿਰ ਰਹੇ ਨੇ। ਅਗਲੀ ਖਬਰ, ਮਿਫਤਾ ਇਸਮਾਈਲ ਸਾਹਿਬ ਨੇ ਕਿਹਾ ਜੀ ਕਿ 2018 'ਚ ਔਸਤਨ 4 ਅੰਡੇ ਮਹੀਨੇ ਦੇ ਵਿੱਚ ਪਾਕਿਸਤਾਨੀ ਖਾ ਸਕਦੇ ਸਨ। ਅੱਛਾ, ਤੁਸੀਂ ਕਹੋਗੇ ਵੀ ਇਹ ਮਿਫਤਾ ਇਸਮਾਈਲ ਸਾਹਿਬ ਕੀ ਆਂਡੇ ਛਿਲ ਕੇ ਦਿੰਦੇ ਨੇ ਪਾਕਿਸਤਾਨੀਆਂ ਨੂੰ ਜਾਂ ਉਬਾਲ ਕੇ ਲਾਗੇ ਬੈਠੇ ਹੁੰਦੇ? ਨਹੀਂ, ਇਸ ਤਰ੍ਹਾਂ ਨਹੀਂ। ਉਹਦਾ ਤਰੀਕਾ ਇਹ ਹੈ ਕਿ ਅੰਡੇ ਕਿੰਨੇ ਪਾਕਿਸਤਾਨ ਦੇ ਵਿੱਚ ਪ੍ਰੋਡਿਊਸ ਹੋਏ ਤੇ ਪੂਰੀ ਆਬਾਦੀ ਕਿੰਨੀ, ਉਹੀ ਆਂਡੇ ਖਾਣੇ ਜੇ ਨੇ ਜਿਹੜੇ ਮੁਰਗੀਆਂ ਨੇ ਦਿੱਤੇ ਨੇ। ਹੁਣ ਤੁਸੀਂ ਕੋਈ ਖਾਬਾਂ 'ਚ ਨਹੀਂ ਆਂਡੇ ਖਾ ਸਕਦੇ ਨਾ, ਆਂਡੇ ਉਹੀ ਖਾ ਸਕਦੇ ਹੋ ਨਾ ਜਿਹੜੇ ਮੁਰਗੀਆਂ ਨੇ ਦਿੱਤੇ ਨੇ ਪਾਕਿਸਤਾਨ ਦੇ ਵਿੱਚ। ਤੇ ਉਹ ਜਿੰਨੀ ਪ੍ਰੋਡਕਸ਼ਨ ਹੈ ਆਂਡਿਆਂ ਦੀ, ਉਹਦੀ ਜਦੋਂ ਕੰਪੈਰੀਜ਼ਨ ਕਰ ਲੈਂਦੇ ਨੇ, ਅਗਰ ਫੋਰ ਐਗਜ਼ਾਮਪਲ 25 ਕਰੋੜ ਆਂਡਾ ਹੈ ਪਾਕਿਸਤਾਨ, 25 ਕਰੋੜ ਪਾਕਿਸਤਾਨੀ ਨੇ, ਉਹਨਾਂ ਦੀ ਆਬਾਦੀ ਹੈ, ਤੇ ਪਾਕਿਸਤਾਨ ਦੇ ਵਿੱਚ ਅਗਰ 1 ਅਰਬ ਅੰਡਾ ਹੁੰਦਾ ਹੈ, ਮਿਸਾਲ ਮੈਂ ਦੇਣ ਲੱਗਾ ਤੁਹਾਨੂੰ, ਮਹੀਨੇ ਦੇ ਵਿੱਚ, ਪੂਰੇ ਮਹੀਨੇ ਦੇ ਵਿੱਚ, ਤਾਂ ਜ਼ਾਹਿਰ ਹੈ ਫਿਰ ਹਰ ਪਾਕਿਸਤਾਨੀ ਨੂੰ ਮਹੀਨੇ 'ਚ 4 ਅੰਡੇ ਲੱਭ ਸਕਦੇ ਨੇ। ਤੇ ਅਗਰ ਉਹ 2 ਅਰਬ ਹੋ ਜਾਏ ਤੇ 8 ਲੱਭ ਸਕਦੇ ਨੇ। ਅਗਰ ਉਹ 50 ਲੱਖ ਹੋ ਜਾਣ ਤੇ ਉਹ ਜ਼ਾਹਿਰ ਹੈ ਫਿਰ 2 ਅੰਡੇ ਲੱਭਣਗੇ। ਜਾਂ ਪਾਕਿਸਤਾਨੀਆਂ ਦੀ ਆਬਾਦੀ ਵੱਧ ਜਾਏ ਤੇ ਫਿਰ ਵੀ ਆਂਡੇ ਘਟ ਜਾਣਗੇ। ਮਿਫਤਾ ਇਸਮਾਈਲ ਕਹਿੰਦੇ ਨੇ ਕਿ 2018 'ਚ ਔਸਤਨ 4 ਅੰਡੇ ਮਹੀਨੇ ਦੇ ਲੱਭਦੇ ਸਨ, 1 ਮਹੀਨੇ 'ਚ 4 ਅੰਡੇ ਫੀ ਪਾਕਿਸਤਾਨੀ ਨੂੰ ਲੱਭਦੇ ਸਨ ਤਕਰੀਬਨ। ਹੁਣ ਉਹਨਾਂ ਨੇ ਕਿਹਾ ਵੀ ਹੁਣ 1 ਅੰਡਾ ਰਹਿ ਗਿਆ। ਜੋ ਵੀ ਹਾਲਾਤੋਂ ਵਾਕਿਆਤ ਨੇ, ਹੁਣ ਉਹ ਜਿਹੜੇ ਨੰਬਰਸ ਨੇ ਉਹ ਇਹ ਨੇ ਕਿ ਮਹੀਨੇ 'ਚ ਹਰ ਪਾਕਿਸਤਾਨੀ 1 ਅੰਡਾ ਖਾ ਸਕਦਾ। ਹੁਣ ਜ਼ਾਹਿਰ ਹੈ ਕਈਆਂ ਨੂੰ ਵਿਚਾਰਿਆਂ ਨੂੰ ਲੱਭਦਾ ਹੀ ਨਹੀਂ ਤੇ ਕਈ ਹਰ ਰੋਜ਼ ਵੀ ਖਾਂਦੇ ਹੋਣਗੇ। ਇਹ ਔਸਤ ਕੱਢੀ, ਇਹਨੂੰ ਇਸ ਤਰ੍ਹਾਂ ਹਿਸਾਬ ਲਾਓ, ਸਮਝਦੇ ਹੋ ਨਾ। ਇਹ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ, ਹੁਣ ਤੁਸੀਂ ਆਖੋ ਨਹੀਂ ਯਾਰ ਮੈਂ ਤੇ ਗਿੱਲ ਸਾਹਿਬ ਕਿਉਂ ਝੂਠ ਮਾਰੀ ਜਾਂਦੇ ਹੋ, ਮੈਂ ਤੇ 8 ਅੰਡੇ ਖਾਧੇ ਨੇ ਪਿਛਲੇ 8 ਦਿਨਾਂ ਦੇ ਵਿੱਚ, ਜਾਂ ਮੈਂ 20 ਖਾਧੇ ਨੇ। ਉਹ ਭਾਈ ਤੁਸੀਂ ਖਾਧੇ ਨੇ, ਲੇਕਿਨ ਫਿਰ ਕਈ ਹੋਣੇ ਨੇ ਜਿਹਨਾਂ ਨੂੰ ਲੱਭੇ ਹੀ ਨਹੀਂ ਵਿਚਾਰਿਆਂ ਨੂੰ। ਇਹ ਔਸਤ ਕੱਢੀ ਹੈ ਉਹਨਾਂ ਨੇ, ਮਿਫਤਾ ਇਸਮਾਈਲ ਸਾਹਿਬ ਨੇ। ਤੇ ਉਹ ਕਹਿੰਦੇ ਨੇ ਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਟਮਾਟਰ, ਘਿਓ ਲੋਕੀ ਖਾਂਦੇ ਸਨ, ਹੁਣ ਉਹ ਵੀ ਘੱਟ ਕਰ ਦਿੱਤਾ। ਪਹਿਲਾਂ ਚੌਲ ਤੇ ਆਟਾ
कभी घट नहीं सी होया। हुण आंदे ने वो भी पाकिस्तानियों ने खाना घट कर दिता, मतलब उसकी प्रोडक्शन भी घट गई है, उसकी खपत भी घट गई है। इसदा मतलब कि पाकिस्तानी इस वेले भुख ना मर रहे हैं। मतलब मेजोरिटी पाकिस्तान जिहड़े ने उन्होंने अन्न पानी पूरा नहीं लभण दिया, उन्होंने रोटी पूरी नहीं लभण दी, वो भुख नाल गुजारा कर रहे हैं। दूजे पासे जिहड़ियां गल्लां ने वो सुनो इन्हां दियां भी किन्नी तरक्की हो गई है। तो मैं मेरा ख्याल की कहां तुहानूं। अच्छा जी, ए लाडो राणी जिहड़ी इन्हां दा जिहड़ा जहाज़ है, ਇਹਦੇ बारे अज़मा बुखारी साहबा को सवाल पूछा सी गोंदल साहब ने, तो उस वेले अज़मा बुखारी साहबा ने कहा कि ये एयर पंजाब वास्ते असीं खरीदिया। ये तुहानूं दोवें असीं टोटे छोटे छोटे सुणावांगे। तो हुण एक पॉडकास्ट दे विच उन्हां दे कोलों पुछया कि बाजी ये जिहड़ा जहाज़ लिया है इहदा कोई एयर पंजाब नाल लैण देण है तो दूजे जहाज़ां दा कोई लैण देण है। तो अज़मा बुखारी साहबा नूं इंज जिवें मिर्चां लग गईयां, उसल वट्टे लए तो उस मूँह तो उस शक्ल नाल कहा भी इस जहाज़ का एयर पंजाब नाल कोई लैण देण नहीं। जरा दोवें गल्लां सुन लो। गुजारिश ये है कि जो हमारा एयर पंजाब है उसमें हम मुख्तलिफ जहाज़ ख़रीद रहे हैं और कुछ हम लीज़ पे लेंगे और ये एक मतलब फ्लीट बनाना है हमको जिसमें हर तरह के जहाज़ होंगे और ये उसी की एक जो है वो कड़ी है। जो एयर पंजाब है वो उसके लिए मनसूबाबंदी की जा रही है और सितंबर में तकरीबन कंप्लीट है। सितंबर में नो बहुत पहले उससे 6 जहाज उसके लिए खरीदे। मैंने फिर वही बात, अच्छा ये ना मीडिया का ये होता है तरीका वारदात कि मैं कह रही हूँ कि इसके ऊपर तासुर है जैसे नहीं देखो अब वैसे भी तुसी एक मेरा जुमला फड़ के उस तो बाद तुसी 150 व्लॉग करने ने 100 टीवी शो करने ने, तो मतलब मैंने बार बार गुजारिश कर रही हूँ कि प्लीज इसके ऊपर चीजों को फाइनलाइज हो लेने दो। नहीं क्लैरिटी जब मुझे क्लैरिटी नहीं है, कंपनी फाइनल नहीं करती है। ये बिल्कुल अलग, ये सीएम की अपनी डिस्पोजल पर होगा, वो इस्तेमाल करेंगे या कैबिनेट को कभी जरूरत पड़ती है हंगामी सूरत हाल के नतीजे में ऑब्वियसली वो यूज करेंगे और इसका एयर पंजाब के साथ कोई ताल्लुक नहीं होगा। जैसे मैंने पहले भी यही गुजारिश की थी, अब भी यही कह रही हूँ कि जब इसके ऊपर कोई तफसीलात फाइनल होंगी मैं तब बता सकती हूँ, उससे पहले। सुन लिया जी। हुण इन्हां ने इन्ने क झूठ मारे ने पिछले दिनों के विच कि इन्हां दे उत्ते पीका नहीं बल्कि फीका एक्ट ला देना चाहिए, कोई पीके तो भी उतला, क्योंकि एक दे पिछे 2 3 4 एक तो गटर वाले जरा बच्चियां 3 जाना गई सन उत्थे ना झूठ मारिया, फिर जहाज़ वाला झूठ मारिया। मैं झूठ तो झूठ मार रही ने अज़मा बुखारी साहब अजकल। तो इन्हां ते मैं तुहानूं दस्सिया भी पीका नहीं बल्कि फीका एक्ट लगना चाहिए। मैनूं इत्थों दिओ इजाजत, तेरा बरक।